ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 3 ਜਨਵਰੀ 2018 21 ਪੋ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ ਡਾਕਟਰ ਸਾਹਿਬ। ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਜਦੋਂ ਵੀ ਅਸੀਂ ਕਿਸੇ ਖਬਰ ਤੇ ਕੋਈ ਟਿੱਪਣੀ ਕਰਦੇ ਹਾਂ ਬਹੁਤ ਵਾਰ ਉਹ ਕੱਲੀ ਖਬਰ ਉਸ ਪੀਰੀਅਡ ਲਈ ਤਾਂ ਸਿਰਫ ਸਾਹਮਣੇ ਖਬਰ ਹੁੰਦੀ ਹੈ, ਪਰ ਉਹਦੇ ਨਾਲ ਜੁੜਿਆ ਹੋਇਆ ਇੱਕ ਪੂਰਾ ਪਿਛੋਕੜ ਹੁੰਦਾ ਹੈ। ਉਸ ਨਾਲ ਜੁੜੀ ਹੋਈ ਕੋਈ ਨਾ ਕੋਈ ਲਹਿਰ ਹੁੰਦੀ ਹੈ ਜਾਂ ਜਿਨ੍ਹਾਂ ਨੇ ਉਸ ਖਬਰ ਤੱਕ ਪਹੁੰਚ ਕੀਤੀ ਹੁੰਦੀ ਹੈ ਜਾਂ ਉਸ ਨੂੰ ਉਸ ਖਬਰ ਬਣਨ ਤੱਕ ਪਹੁੰਚਾਇਆ ਹੁੰਦਾ ਹੈ, ਉਹਨਾਂ ਦਾ ਇੱਕ ਏਜੰਡਾ ਹੁੰਦਾ ਹੈ, ਜਿਹਨੂੰ ਤੁਸੀਂ ਕੰਸਪੀਰੇਸੀ ਥਿਊਰੀ ਵੀ ਕਹਿ ਦਿੰਦੇ ਹੋ। ਬਹੁਤਿਆਂ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਵੀ ਇਹ ਜਿਹੜੀ ਹਰ ਚੀਜ਼ ਅਸੀਂ RSS ਦੇ ਖਾਤੇ 'ਚ ਜਾਂ ਭਾਰਤੀ ਖੁਫੀਆ ਏਜੰਸੀਆਂ ਦੇ ਖਾਤੇ 'ਚ ਜਾਂ ਹਿੰਦੂਤਵਾ ਦੇ ਖਾਤੇ 'ਚ ਪਾਉਂਦੇ ਆ, ਇਹ ਠੀਕ ਨਹੀਂ ਹੈ। ਬਹੁਤ ਸਾਰੇ ਫਿਰ ਜਿਹੜੇ ਨੇ ਆਪਣੇ ਸਿਰ 'ਚ ਸਵਾਹ ਪਾਉਣ ਜਿਹੜਾ ਯਕੀਨ ਰੱਖਦੇ ਨੇ, ਉਹ ਆਪਣੀਆਂ ਕਮਜ਼ੋਰੀਆਂ ਗਿਣਾਉਣ ਲੱਗ ਜਾਣਗੇ। ਜੀ ਅਸੀਂ ਲੜਦੇ ਰਹਿੰਦੇ ਹਾਂ, ਅਸੀਂ ਇਹ ਵੀ ਨਹੀਂ ਹੈ, ਅਸੀਂ ਉਹ ਵੀ ਨਹੀਂ ਹੈ, ਅਸੀਂ ਆਪਣਾ ਘਰ ਨਹੀਂ ਸਾਫ਼ ਰੱਖਿਆ, ਦੂਜਿਆਂ ਨੂੰ ਕੀ ਦੋਸ਼ ਹੈ, ਇੱਧਰ ਉੱਧਰ। ਸੋ ਮੈਂ ਇਹ ਉਸ ਕਲਾਸ ਲਈ ਨਹੀਂ ਹੈ ਔਰ ਉਹਨਾਂ ਨੂੰ ਮੈਂ ਚਾਹੁੰਦਾ ਵੀ ਨਹੀਂ ਹੁੰਦਾ ਕਿ ਵੀ ਜਿਹੜੇ 30-35 ਸਾਲ ਬਾਅਦ ਵੀ ਅਜੇ ਤੱਕ ਇਸ ਨਤੀਜੇ ਤੇ ਨਹੀਂ ਪਹੁੰਚੇ ਜਾਂ ਉਹਨਾਂ ਜਿਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਇਹ ਸਾਰਾ ਪਾਰਟ ਕੀ ਚੱਲ ਰਿਹਾ ਔਰ ਕਿਵੇਂ ਦੁਸ਼ਮਣ ਜਿਹੜਾ ਹੈ ਉਸ ਨੇ ਅੱਡ-ਅੱਡ ਸ਼ੋਬਿਆਂ ਰਾਹੀਂ ਸਾਡੇ ਅੰਦਰ ਘੁਸਪੈਠ ਹੀ ਨਹੀਂ ਕੀਤੀ। ਕਾਫੀ ਸਾਡੇ ਜਿਹੜੇ ਕੇਂਦਰੀ ਮੁਹਾਜ਼ ਨੇ ਉਹਨਾਂ ਨੂੰ ਰਨ ਹੀ ਉਹ ਕਰਦੇ ਨੇ। ਭਾਵੇਂ ਸਾਹਮਣੇ ਸਾਨੂੰ ਲੱਗਦਾ ਹੋਏ ਕਿ 5 ਕਕਾਰੀ ਸਿੱਖ ਬੈਠਾ ਹੈ, ਉਹ ਅਦਾਰੇ ਭਾਵੇਂ ਅੱਜ ਸਾਡਾ ਅਕਾਲ ਤਖਤ ਹੋਏ, ਸ਼੍ਰੋਮਣੀ ਕਮੇਟੀ ਹੋਏ, ਦਿੱਲੀ ਕਮੇਟੀ ਹੋਏ, ਮਹਾਰਾਸ਼ਟਰਾ ਕਮੇਟੀ ਹੋਏ, ਪਟਨਾ ਸਾਹਿਬ ਕਮੇਟੀ ਹੋਏ, ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੁੰਦਾ ਕਿ ਇਹਨਾਂ ਨੂੰ ਕੌਣ ਰਨ ਕਰ ਰਿਹਾ ਹੈ, ਕਿਹਦੀ ਤਾਰ ਕਿਹਦੇ ਨਾਲ ਜੁੜੀ ਹੋਈ ਹੈ, ਕਿਹਦੀ ਸਟਰਿੰਗ ਕਿਹਨੇ ਕਿੱਥੋਂ ਖਿੱਚਣੀ ਹੈ। ਜੇ ਉਹਨਾਂ ਦਾ ਕਿਤੇ ਇੱਕ ਅੱਧੀ ਵਾਰੀ ਕੋਈ ਮੂਵ ਉੜ ਜਾਂਦਾ ਹੈ ਅਨਐਕਸਪੈਕਟਡਲੀ, ਜਿਹੜਾ ਉਹਨਾਂ ਨੂੰ ਐਕਸਪੈਕਟ ਨਹੀਂ ਹੁੰਦਾ, ਤੇ RSS ਦਾ ਕੰਮ 90-95 ਸਾਲ ਤੋਂ ਇੰਨਾ ਵਿਉਂਤਬੱਧ ਹੈ ਔਰ ਇੰਨਾ ਪਰਸਿਸਟੈਂਟ ਹੈ ਔਰ ਮੈਂ ਸਮਝਦਾ ਵੀ ਕਿਸੇ ਹੱਦ ਤੱਕ ਉਹਨਾਂ ਨੂੰ ਦਾਦ ਦੇਣੀ ਬਣਦੀ ਹੈ, ਭਾਵੇਂ ਉਹਨਾਂ ਦਾ ਆਪਣਾ ਏਜੰਡਾ ਹਿੰਦੂਤਵਾਦ ਹੈ, ਕਿ ਕਿਵੇਂ ਉਹ ਆਰਗੇਨਾਈਜੇਸ਼ਨ ਜਿਹਦੀ ਕੋਈ ਦੇਣ ਨਹੀਂ ਹੈ, ਈਵਨ ਜੇ ਭਾਰਤ ਦੀ ਆਜ਼ਾਦੀ ਸ਼ਬਦ ਵੀ ਕਹਿਣਾ ਹੋਇਆ ਅੰਗਰੇਜ਼ਾਂ ਤੋਂ ਕਰਨ 'ਚ ਉਹਨਾਂ ਦੇ ਸਗੋਂ ਸਹਿਯੋਗੀ ਸਨ। ਜਿਹੜੀ ਸੰਸਥਾ ਜਿਸ ਦਾ ਆਧਾਰ ਨਫ਼ਰਤ ਦੇ ਉੱਤੇ ਹੈ, ਜਿਹਦੀ ਵਿਚਾਰਧਾਰਾ ਦਾ ਕੋਈ ਆਧਾਰ ਨਹੀਂ ਹੈ, ਕਿਉਂਕਿ ਨਾ ਹੀ ਹਿੰਦੂ ਵਰਲਡ ਕਿਤੇ ਵੇਦਾਂ 'ਚ ਹੈ, ਨਾ ਕੋਈ ਸਭਿਅਤਾ ਸੀ, ਨਾ ਕੋਈ ਪ੍ਰਾਚੀਨ ਗੌਰਵ ਸੀ, ਨਾ ਕੋਈ ਕਿਸੇ ਨੇ ਸਰਜਰੀ ਕਰਕੇ ਹਾਥੀ ਦਾ ਸਿਰ ਬੰਦੇ ਤੇ ਲਾਇਆ, ਨਾ ਕੋਈ ਜਿਹੜਾ ਜਹਾਜ਼ ਉੱਡਿਆ ਜਿਹੜਾ ਲੰਕਾ ਤੋਂ ਅਯੁੱਧਿਆ ਲਿਆਇਆ। ਲੇਕਿਨ ਅੱਜ ਵੀ ਹਜ਼ਾਰਾਂ ਸਾਲ ਬਾਅਦ ਵੀ ਲੋਕਾਂ ਨੂੰ ਇਸ ਨੈਰੇਟਿਵ ਦੇ ਉੱਤੇ ਉਹਨਾਂ ਨੇ ਯਕੀਨ ਕਰਵਾਇਆ ਹੋਇਆ ਕਿ ਪੁਸ਼ਪਕ ਜਹਾਜ਼ ਵੀ ਅਸੀਂ ਬਣਾਏ ਸੀ, ਸਾਡੀ ਸਭਿਅਤਾ 'ਚ ਇਹ ਵੀ ਸੀ, ਉਹ ਵੀ ਸੀ। ਔਰ ਉਸ ਨੂੰ ਉਹਨਾਂ ਨੇ ਕਿਵੇਂ 90-95 ਸਾਲ ਦੇ ਪੀਰੀਅਡ 'ਚ 1923-24 ਤੋਂ ਲੈ ਕੇ ਹੁਣ ਤੱਕ 3 ਵਾਰ ਜਿਹੜਾ ਪਿਛਲੇ 70 ਸਾਲ 'ਚ ਬੈਨ ਹੋਈ, ਪਾਬੰਦੀ ਲੱਗੀ ਔਰ ਅੱਜ ਭਾਰਤ ਦੀਆਂ ਆਲਮੋਸਟ 18 ਸਟੇਟਾਂ ਦੇ ਵਿੱਚ ਉਹਨਾਂ ਦਾ ਰਾਜ ਹੈ। ਦਿੱਲੀ ਤਖਤ ਉਹਨਾਂ ਦੇ ਕੋਲ ਹੈ ਔਰ ਬਿਲਕੁਲ ਉਹਨੇ ਜਿਹੜਾ ਮੋਹਨ ਭਾਗਵਤ ਨੇ ਜਦੋਂ ਕਿਹਾ ਸੀ ਕਿ ਜੀ 1000 ਸਾਲ ਦੀ ਗੁਲਾਮੀ ਬਾਅਦ ਅੱਜ ਹਿੰਦੂਆਂ ਦੇ ਕੋਲ ਪਾਵਰ ਆਈ ਹੈ, ਤਾਂ ਉਹਨੇ ਜ਼ਾਹਰ ਕਰ ਦਿੱਤਾ ਸੀ ਕਿ ਵੀ ਅਸੀਂ 2020 ਤੱਕ ਹਰ ਇੱਕ ਨੂੰ ਹਿੰਦੂ ਬਣਾ ਦੇਣਾ। ਫਿਰ ਉਹ ਜਿਹੜੀ 2022 ਤੱਕ ਦੀ ਫਿਗਰ ਜਾਂ 23 ਤੱਕ ਦੀ ਕਰ ਦਿੱਤੀ ਗਈ। ਸੋ ਕੁੱਲ ਮਿਲਾ ਕੇ ਉਹ ਆਪਣੇ ਏਜੰਡੇ ਤੇ ਪੂਰੀ ਮਜ਼ਬੂਤੀ ਦੇ ਨਾਲ ਔਰ ਉਹਨਾਂ ਨੇ ਕਿਵੇਂ ਨਫ਼ਰਤ ਫੈਲਾ ਕੇ ਕੋਈ ਲਵ ਜਿਹਾਦ ਦਾ ਨਾ, ਕੋਈ ਘਰ ਵਾਪਸੀ ਦਾ, ਕੋਈ ਗਾਂ ਮਾਤਾ ਦਾ, 200 ਮਿਲੀਅਨ ਮੁਸਲਮਾਨ ਭਾਰਤ ਦੇ ਖੁੰਝੇ ਲਾ ਦਿੱਤੇ, ਖੌਫਜ਼ਦਾ ਕਰਕੇ
ਬਿਲਕੁਲ ਇਸ ਵੇਲੇ ਪੈਨਿਕ 'ਚ ਨੇ। 30 ਮਿਲੀਅਨ ਈਸਾਈ ਜਿਹੜੇ ਨੇ, ਜਿਹਨੂੰ ਕਹਿੰਦੇ ਨੇ ਪੰਜਾਬੀ 'ਚ ਕਿ ਕੰਨ 'ਚ ਪਾਇਆ ਨਹੀਂ ਰੜਕਦੇ, ਸਿੱਖਾਂ ਨੂੰ ਉਹਨਾਂ ਨੇ ਕਦੇ ਵੀ ਸਿੱਧੇ ਤੌਰ ਤੇ ਚੈਲੰਜ ਨਹੀਂ ਕੀਤਾ, ਕਿਉਂਕਿ ਉਹ ਇਹ ਸਮਝਦੇ ਨੇ ਕਿ ਵੀ ਇਹਨਾਂ ਨੂੰ ਜੇ ਮਿੱਠੀ ਗੋਲੀ ਦੇ ਕੇ ਹੀ ਮਾਰਿਆ ਜਾਏ ਤੇ ਉਹ ਬਿਹਤਰ ਹੈ, ਜਿਹਨੂੰ ਡੈਥ ਕਿਸ ਕਹਿੰਦੇ ਨੇ। ਸੋ RSS ਨੇ ਪਹਿਲਾਂ ਜਦੋਂ ਇੰਦਰਾ ਗਾਂਧੀ ਨੂੰ ਦੁਰਗਾ ਦਾ ਅਵਤਾਰ ਬਣਾਇਆ, ਜ਼ਾਹਰ ਹੈ ਦੁਰਗਾ ਤੋਂ ਕੀ ਕੰਮ ਕਰਵਾਉਣਾ ਸੀ ਜੀ, ਕਿਉਂਕਿ ਉਸ ਤੋਂ ਉਹਨਾਂ ਨੇ ਕਿਵੇਂ ਜੂਨ 84 ਦਾ ਘੱਲੂਘਾਰਾ, ਜਿਹਦੇ ਲਈ ਤਾਰੀਫ ਵੀ ਨਹੀਂ ਕੀਤੀ ਉਹਨਾਂ ਨੇ, ਉਹਨੇ ਅਡਵਾਨੀ ਦੀ ਅੱਜ ਵੀ ਹਿਸਟੋਰੀਕਲ ਰਿਕਾਰਡ ਜਦੋਂ ਤੁਸੀਂ ਟਰੇਸ ਕਰਨੇ ਹੋਣਗੇ ਤੇ ਸਾਹਮਣੇ ਆ, ਉਹਨੇ ਆਪਣੀ ਕਿਤਾਬ ਦੇ ਵਿੱਚ ਕਿਹਾ ਕਿ ਵੀ ਮੈਂ ਹੀ ਇੰਦਰਾ ਗਾਂਧੀ ਨੂੰ ਤਿਆਰ ਕੀਤਾ ਇਸ ਗੱਲ ਦੇ ਲਈ। ਔਰ ਜਦੋਂ ਹਮਲਾ ਹੋਇਆ ਬੀਜੇਪੀ ਨੇ ਮਤਾ ਕੀਤਾ ਕਿ ਵੀ ਇਹ ਤਾਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ। ਸੋ ਜ਼ਾਹਰ ਹੈ ਕਿ ਵੀ ਉਹਨਾਂ ਨੇ ਉਸ ਨੂੰ ਵੀ ਇਸਤੇਮਾਲ ਕੀਤਾ। ਔਰ ਫਿਰ ਹੌਲੀ ਹੌਲੀ ਪਹੁੰਚਦੇ ਆ, ਇਹਦੇ ਬਾਵਜੂਦ ਕਿ ਪੰਜਾਬ ਦੇ ਵਿੱਚ ਈਵਨ ਜਦੋਂ ਜੁਝਾਰੂ ਦੌਰ ਪੂਰੇ ਜੋਬਨ ਦੇ ਉੱਤੇ ਸੀ, RSS ਦੀਆਂ ਸ਼ਾਖਾਵਾਂ ਤੇ ਵੀ ਹਮਲੇ ਹੋਏ ਔਰ ਦੂਜੇ, ਪਰ ਉਹਨਾਂ ਨੇ ਕਦੇ ਵੀ ਜਵਾਬੀ ਕਾਰਵਾਈ ਨਹੀਂ ਕੀਤੀ ਜਾਂ ਕਦੇ ਬੰਦ ਦੇ ਸੱਦੇ ਨਹੀਂ ਦਿੱਤੇ ਜਾਂ ਸਿੱਖ ਵਿਰੋਧੀ ਨਫ਼ਰਤ ਪਬਲਿਕਲੀ ਜ਼ਾਹਰ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਉਹਦੇ 'ਚ ਉਹਦਾ ਸਿੱਖਾਂ ਦੀ ਵੱਖਰੀ ਪਛਾਣ ਵਾਲੀ ਗੱਲ ਨਿਕਲੇਗੀ ਔਰ ਸਿੱਖਾਂ ਨੂੰ ਇਹ ਚੈਲੰਜ ਸਮਝ ਆ ਜਾਏਗਾ। ਔਰ ਕਿਸ ਤਰੀਕੇ ਨਾਲ ਉਹਨਾਂ ਨੇ ਬਾਦਲ ਨੂੰ ਬਿਲਡ ਕੀਤਾ, ਪਹਿਲੇ ਦਿਨ ਤੋਂ ਹਮੇਸ਼ਾ ਉਹਨੂੰ ਅਨਕੰਡੀਸ਼ਨਡ ਸਪੋਰਟ ਦਿੱਤੀ ਔਰ ਹੌਲੀ ਬਾਦਲ ਨੂੰ ਇਸਤੇਮਾਲ ਕਰਕੇ ਉਹਨਾਂ ਨੇ ਸਿੱਖਾਂ ਦੇ ਵਿੱਚ ਕਿਵੇਂ ਘੁਸਪੈਠ ਕੀਤੀ। ਅੱਜ ਪੰਜਾਬ ਦੇ ਪੇਂਡੂ ਹਲਕਿਆਂ ਦੇ ਵਿੱਚ ਵੀ RSS ਦੀਆਂ ਬ੍ਰਾਂਚਿਸ ਨੇ, ਕਿਵੇਂ ਇਹਨਾਂ ਨੇ ਫਿਰ 1999 'ਚ ਖਾਲਸਾ ਸਾਜਨਾ ਦਿਵਸ ਦੇ 300 ਸਾਲਾ ਜਿਹੜੇ ਜਸ਼ਨ ਸਨ, ਉਸ ਦੇ ਮੌਕੇ ਅਨੰਦਪੁਰ ਸਾਹਿਬ 'ਚ ਖਾਕੀ ਨਿਕਰਾਂ ਪਾ ਕੇ ਔਰ ਦੂਜਾ ਉਹਨਾਂ ਦੀ ਪੂਰੀ ਟੁਕੜੀ ਨੇ ਮਾਰਚ ਕੀਤਾ ਜੀ। ਔਰ ਫਿਰ ਇਹ ਤਾਂ ਪੈਰਲਲ ਜਿਹੜੇ ਇਹ ਦੋ ਮੂਵ ਇਹਨਾਂ ਦੇ, ਜਿਹੜੇ ਕਿ ਬਾਹਰਲੀ ਸਿੱਖ ਸੰਗਤ ਦੇ ਪ੍ਰਭਾਵ ਦਬਾਅ ਥੱਲੇ ਔਰ ਪੰਜਾਬ 'ਚ ਜਿਹੜਾ ਸੈਕਸ਼ਨ ਜਾਗਰੂਕ ਹੈ ਉਹਨਾਂ ਦੇ ਐਫਰਟ ਸਦਕਾ ਰੁਕੇ। ਇੱਕ ਸੀ ਜਿਹੜਾ RSS ਨੇ ਜਿਹੜਾ 2004 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਵਸ ਆਦਿ ਬੀੜ ਦਾ ਮਨਾਉਣ ਦੇ ਨਾਂ ਥੱਲੇ ਇਹ ਸਮਾਗਮ ਕਰਨਾ, ਮਾਰਚ ਕੱਢਣਾ ਚਾਹੁੰਦੇ ਸੀ। ਔਰ ਉਦੋਂ ਪਹਿਲੀ ਵਾਰ ਸੀ ਕਿ ਜਥੇਦਾਰ ਵਿਦਾਂਤੀ ਦੇ ਵੇਲੇ ਇਹ ਪ੍ਰੈਸ਼ਰ ਬਿਲਟ ਹੋ ਗਿਆ ਕਿ ਵੀ ਇਹ ਐਂਟੀ ਸਿੱਖ ਜਮਾਤ ਹੈ ਔਰ ਇਹਨੂੰ ਜਿਹੜਾ ਹੈ ਉਹ ਕੋਈ ਸਹਿਯੋਗ ਨਾ ਕੀਤਾ ਜਾਏ। 2003 'ਚ ਇਸ ਕਿਸਮ ਦੀ ਜਿਹੜੀ ਹੈ ਉਹ ਡਿਕਲੇਰੇਸ਼ਨ ਜਾਂ ਗੁਰਮਤਾ ਹੋਇਆ, ਉਹਦੇ ਕਰਕੇ ਇਹ ਸਿੱਧੇ ਤੌਰ ਤੇ ਵੜ ਨਹੀਂ ਸਕੇ। ਪਰ ਇਹਨਾਂ ਨੇ ਉਦੋਂ ਵੀ ਕਿਹਾ ਜੀ ਅਸੀਂ ਸਿਰ ਝੁਕਾਉਂਦੇ, ਇਹਨਾਂ ਨੇ ਆਪਣੇ ਪ੍ਰੋਗਰਾਮ ਕੈਂਸਲ ਕਰ ਦਿੱਤੇ। ਫਿਰ ਉਸੇ ਪੀਰੀਅਡ 'ਚ ਇਹਨਾਂ ਦਾ ਸੀ ਕਿ ਜੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਸਤਿਕਾਰ ਕਰਦੇ ਹਾਂ ਕਿ ਅਸੀਂ ਸਾਰੇ ਮੰਦਰਾਂ ਦੇ ਵਿੱਚ ਜਿੱਥੇ ਬਾਕੀ ਆ ਅਸੀਂ ਮੰਦਰਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਂਗੇ। ਸੋ ਇਸ ਮੂਵ ਨੂੰ ਵੀ ਉਸ ਪੀਰੀਅਡ ਦੇ ਵਿੱਚ ਜਿਹੜਾ ਹੈ ਉਹ ਥਵਾਟ ਕੀਤਾ ਗਿਆ। ਔਰ ਜਦੋਂ ਹੀ RSS ਨੂੰ ਪਤਾ ਲੱਗ ਜਾਂਦਾ ਹੈ ਵੀ ਸਿੱਖਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਔਰ ਇਹ ਕਨਫਰੰਟੇਸ਼ਨ ਹੋ ਸਕਦੀ, ਉਹ ਬੈਕ ਆਫ ਕਰ ਜਾਂਦੇ ਨੇ। ਉਹ ਕਦੇ ਵੀ, ਹਾਲਾਂ ਉਹ ਬਿਨਾਂ ਬੈਕ ਆਫ ਕੀਤਿਆਂ ਵੀ ਇੰਪਲੀਮੈਂਟ ਕਰ ਸਕਦੇ ਨੇ, ਲੇਕਿਨ ਉਹ ਸਿੱਖਾਂ ਦਾ ਜਿਹੜਾ ਕੋਈ ਵੀ ਉਹਨਾਂ ਦੇ ਅੰਦਰ ਇਸ ਕਿਸਮ ਦੀ ਭਾਵਨਾ ਜਿਹਦੇ 'ਚ ਕਿ ਉਹ ਅੱਡ ਲੱਗਣ ਜੀ, ਉਹ ਖੜੀ ਨਹੀਂ ਹੋਣ ਦਿੰਦੇ। ਫਿਰ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਕੋਈ ਮੌਕਾ ਨਹੀਂ, ਕਿਵੇਂ ਪੰਜਾਬੀ ਦੇ ਵਿੱਚ ਲਿਟਰੇਚਰ ਦਾ ਵੰਡਣਾ, ਛਾਪਣਾ। ਰੁਲਦਾ ਸਿੰਘ ਨਾਂ ਦਾ ਬੰਦਾ ਉਹਨਾਂ ਨੇ ਕਿਵੇਂ ਵਿੱਚ ਲਿਆ ਕੇ ਵਾੜਿਆ, ਉਹਦੀ ਟ੍ਰੇਨਿੰਗ ਉਹਦੇ ਆਪਣੇ ਕਹਿਣ ਮੁਤਾਬਕ ਕਿ ਟਕਸਾਲ 'ਚੋਂ ਉਹਨੇ ਵਿੱਦਿਆ ਲਈ ਔਰ ਕਿਵੇਂ ਉਹਨੇ ਫਿਰ ਈਵਨ ਜੁਝਾਰੂ ਸਫਾਂ ਦੇ ਬੰਦਿਆਂ ਨੂੰ ਵੀ ਇਕੱਠੇ ਕਰਕੇ ਅਡਵਾਨੀ ਦੇ ਨਾਲ ਗੱਲਬਾਤ ਕਰਾਉਣ ਦੇ ਨਾਂ ਥੱਲੇ ਕਿਵੇਂ ਕੁਸ਼ਕ ਨੂੰ ਆਪਣੇ ਸਿਧਾਂਤ ਤੋਂ ਡਿੱਗਿਆ। ਪ੍ਰੋਫੈਸਰ ਭੁੱਲਰ ਦਾ ਕੇਸ ਜਿਹੜਾ ਉਹ ਐਜ਼ ਏ ਸਿੰਪੈਥੀ ਯੂਜ਼ ਕੀਤਾ ਗਿਆ, ਇਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਸਿੱਖਾਂ ਦਾ ਜਿਹੜਾ ਸਾਰਾ ਸਟਰਕਚਰ ਹੈ, ਪੋਲੀਟੀਕਲ, ਸੋਸ਼ਲ, ਰਿਲੀਜੀਅਸ, ਉਹਦਾ ਡੂੰਘਾ ਅਧਿਐਨ ਕੀਤਾ ਹੋਇਆ ਔਰ ਉਸ ਅੰਦਾਜ਼ ਦੇ ਵਿੱਚ ਹੀ ਉਹ ਜਿਹੜੇ ਨੇ। ਔਰ ਦੋ ਗੱਲਾਂ ਜਿਹੜੀਆਂ ਉਹਨਾਂ ਦੀਆਂ RSS ਸ਼ਾਖਾਵਾਂ ਦੀਆਂ ਈਵਨ ਅੱਜ ਤੋਂ 30 ਸਾਲ ਪਹਿਲਾਂ ਵੀ ਸੀ ਕਿ ਉਹ ਸਾਲ ਦੇ ਵਿੱਚ ਆਪਣੀਆਂ ਸ਼ਾਖਾ ਦੇ ਵਿੱਚ ਵੀ ਜਿੱਥੇ ਗੋਲਵਲਕਰ ਜਿਹਨੂੰ ਗੁਰੂ ਜੀ ਕਹਿੰਦੇ ਨੇ ਉਹਦਾ ਜਨਮ ਦਿਨ ਮਨਾਉਂਦੇ ਨੇ, ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਦਿਨ ਵੀ ਹਿੰਦੂ ਧਰਮ ਰਕਸ਼ਕ ਦੇ ਤੌਰ ਤੇ। ਔਰ ਉਹਨਾਂ ਨੇ ਜੈਨੂਅਨਲੀ ਆਪਣੇ ਕੈਡਰ ਦੇ ਵਿੱਚ ਇਹ ਗੱਲ ਵਾੜੀ ਹੋਈ ਹੈ ਕਿ ਜੀ ਜਿਹੜਾ ਹਿੰਦੂ ਧਰਮ ਹੈ, ਜਿਹੜੇ ਸੱਚੇ ਹਿੰਦੂ ਸੀ ਗੁਰੂ ਗੋਬਿੰਦ ਸਿੰਘ, ਔਰ ਉਹਨਾਂ ਨੇ ਹਿੰਦੂ ਧਰਮ ਦੀ ਖਾਤਰ ਉਹ ਸਾਰਾ ਜਿਹੜਾ ਖਾਲਸਾ ਅੰਦੋਲਨ ਹੈ ਜਾਂ ਖਾਲਸਾ ਮੂਵਮੈਂਟ ਹੈ ਜਾਂ ਖਾਲਸਾ ਕਾਨਸੈਪਟ ਹੈ, ਉਹਨੂੰ ਉਹ ਇੱਕ ਕੇਸਾਧਾਰੀ ਹਿੰਦੂ ਦੇ ਤੌਰ ਦੇ ਉੱਤੇ ਹੀ ਉਹ ਪ੍ਰੋਜੈਕਟ ਕਰਦੇ ਨੇ। ਔਰ ਉਹਨਾਂ ਦੇ ਉੱਪਰ ਤੋਂ ਥੱਲੇ ਤੱਕ ਜਿੰਨਾ ਉਹਨਾਂ ਦਾ ਕਾਡਰ ਹੈ ਉਹ ਇਸ ਦੇ ਵਿੱਚ ਜੈਨੂਅਨਲੀ ਯਕੀਨ ਰੱਖਦਾ।
ਹੁਣ ਅਸੀਂ ਦੇਖਦੇ ਹਾਂ ਕਿ ਵੀ ਪਿਛਲੇ ਪੀਰੀਅਡ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ 350 ਸਾਲਾ ਪ੍ਰਕਾਸ਼ ਦਿਵਸ ਮਨਾਉਣ ਦੇ ਨਾਂ ਥੱਲੇ ਤਾਲ ਕਟੋਰਾ ਦਿੱਲੀ ਦੇ ਵਿੱਚ ਕਿਵੇਂ ਇੱਕ ਵੱਡਾ ਸਮਾਗਮ ਜਿਹਨੂੰ ਮੋਹਨ ਭਾਗਵਤ ਨੇ ਐਡਰੈਸ ਕਰਨਾ ਸੀ, ਇਕਬਾਲ ਸਿੰਘ ਪਟਿਆਲੇ ਦਾ ਪਟਨਾ ਸਾਹਿਬ ਦਾ, ਜਿਹੜਾ ਕਿ ਜਦੋਂ 1985-86 ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਦੀ ਕਨਵੈਨਸ਼ਨ ਪਟਨਾ ਸਾਹਿਬ 'ਚ ਹੋਈ ਤੇ ਉਹਨੇ ਪ੍ਰੀਜ਼ਾਈਡ ਕਰਨਾ ਸੀ, ਔਰ ਇਹ ਸਭ ਬਾਦਲ ਪਿਓ ਪੁੱਤਰ ਸਾਰੇ ਆਨਲਾਈਨ ਸੀ ਉੱਥੇ ਪਹੁੰਚਣ ਦੇ ਲਈ। ਲੇਕਿਨ ਜਿਉਂ ਹੀ ਇਸ ਮੁੱਦੇ ਦੇ ਉੱਤੇ ਡਾਇਸਪੋਰਾ ਸਿੱਖਾਂ ਨੇ ਸਟੈਂਡ ਲਿਆ, ਹੌਲੀ ਹੌਲੀ ਇੱਕ ਪ੍ਰੈਸ਼ਰ ਬਿਲਟ ਹੋਇਆ, ਔਰ ਫਿਰ ਇਹ ਈਵਨ ਅਕਾਲ ਤਖਤ ਦਾ ਜਥੇਦਾਰ ਜਿਹੜਾ ਅਖੀਰਲੇ ਮਿੰਟ ਤੱਕ ਚੁੱਪ ਬੈਠਾ ਸੀ, ਫਿਰ ਉਹਨਾਂ ਨੂੰ ਵੀ ਲੱਗਿਆ ਕਿ ਵੀ ਇਹ ਤਾਂ ਸਿੱਖ ਸੰਗਤ ਕੁੱਟੇਗੀ ਸਾਨੂੰ, ਔਰ ਉਹਦੇ ਥੱਲੇ ਬਾਦਲਾਂ ਨੇ ਵੀ ਡਿਸਟੈਂਸ ਕਰ ਲਿਆ ਔਰ ਦਿੱਲੀ ਕਮੇਟੀ ਨੇ ਵੀ ਡਿਸਟੈਂਸ ਕਰ ਲਿਆ। ਹਾਲਾਂਕਿ ਇਹ ਦੱਸਦੇ ਹਨ ਉਹਨਾਂ ਨੇ ਆਪਣੇ ਆਕਾਵਾਂ ਨੂੰ ਕਿ ਜੀ ਅਸੀਂ ਮਜਬੂਰੀ ਵਸ ਕੀਤਾ, ਦਿੱਲੀ ਕਮੇਟੀ ਨਾਲ ਸੰਬੰਧਿਤ ਸਕੂਲਾਂ ਦੇ ਬੱਚੇ ਉਹਨਾਂ ਨੇ ਭੇਜ ਦਿੱਤੇ ਕੀਰਤਨ ਕਰਨ ਲਈ, ਪਰ ਉੱਥੇ ਜਿਹੜਾ ਇਹਨਾਂ ਦਾ ਉਹ ਪੂਰੀ ਤਰ੍ਹਾਂ ਜਲੂਸ ਨਿਕਲਿਆ, ਔਰ ਉਹ ਚਿੱਟ ਕਪੜੀਏ ਜਿਹੜੇ ਔਰ ਚਿੱਟੀਆਂ ਪੱਗਾਂ ਨੇ ਉੱਥੇ ਨਾਮਧਾਰੀ ਸਨ, ਔਰ ਉੱਥੇ ਨਾਨਕਸਰੀ ਸੰਪਰਦਾ ਵਾਲੇ ਔਰ ਇੱਕ ਜਿਹੜੇ ਨੇ ਨਿਰਮਲੇ ਇਹਨਾਂ ਦੀ ਪ੍ਰੈਜ਼ੈਂਸ ਉੱਥੇ ਰਹੀ, ਬਾਕੀ ਜਿਹੜਾ ਟੋਟਲ ਬਾਈਕਾਟ ਹੋਇਆ। ਹੁਣ ਜਿਵੇਂ ਮੈਂ ਕਿਹਾ ਪਰਸਿਸਟੈਂਸ ਕਿ ਵੀ ਇਹ ਪਿੱਛੇ ਹਟਣ ਵਾਲੇ ਨਹੀਂ ਨੇ। ਹੁਣ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ, ਕੁਝ ਪ੍ਰਿੰਟ ਮੀਡੀਆ 'ਚ ਵੀ ਜਿਹੜੇ ਕੁਝ ਬੜੇ ਪਪੂਲਰ ਫਿਲਮ ਸਟਾਰ ਬਾਲੀਵੁੱਡ ਇੰਡਸਟਰੀ ਦੇ, ਉਹਨਾਂ ਦੀ ਜਿਹੜੀ ਹੈ ਮਿੰਟ 2-2 ਮਿੰਟ ਦਾ ਮੈਸੇਜ ਚੱਲ ਰਿਹਾ ਸੀ ਔਰ ਚੱਲ ਰਿਹਾ ਅਜੇ ਵੀ, ਔਰ ਕਿ ਜੀ ਬੰਬੇ ਜੂਹੂ ਏਰੀਏ ਦੇ ਵਿੱਚ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ 6 ਜਨਵਰੀ ਨੂੰ ਔਰ 7 ਜਨਵਰੀ ਨੂੰ ਜਿਹੜਾ ਉਹ 351ਵਾਂ ਮਨਾਇਆ ਜਾ ਰਿਹਾ, ਔਰ ਉਹਦੇ ਵਿੱਚ ਮੈਂ ਉਹਨਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਜਿਹੜੇ, ਪਰ ਉਹ ਪ੍ਰੋਮੀਨੈਂਟ ਐਕਟਰ ਜਿਨ੍ਹਾਂ ਦਾ ਇੰਪੈਕਟ ਵੀ ਹੁੰਦਾ ਹੈ, ਔਰ ਉਹਨਾਂ ਨੂੰ ਉਹ ਇਵੇਂ ਪ੍ਰੈਜ਼ੈਂਟ ਕਰ ਰਹੇ ਨੇ। ਇੱਕ ਦਾ ਨਾਮ ਬਾਰ-ਬਾਰ ਸਾਰੇ ਹੀ ਲੈਂਦੇ ਨੇ, ਗੁਰਿੰਦਰ ਸਿੰਘ ਬਾਵਾ। ਤੁਸੀਂ ਗੂਗਲ ਕਰਕੇ ਦੇਖੋ ਇਹ ਕੌਣ ਬੰਦਾ, ਕੀ ਹੈਗਾ ਇਹਦਾ, ਫਿਰ ਤੁਹਾਨੂੰ ਕਨੈਕਸ਼ਨ ਪਤਾ ਲੱਗ ਜਾਂਦਾ ਹੈ ਵੀ ਕਿਵੇਂ ਸਾਰੇ RSS ਰੂਟ ਵਾਲੇ ਬੰਦੇ, ਮਹਾਰਾਸ਼ਟਰ ਦੇ ਵਿੱਚ ਵੀ ਸ਼ਿਵ ਸੈਨਾ ਦੇ ਨਾਲ ਕੰਮ ਕਰਨ ਵਾਲੇ, ਔਰ ਉਸ ਸਾਰੇ ਨੂੰ ਜਿਹੜਾ, ਔਰ ਆਲਰੇਡੀ ਉਹਨਾਂ ਨੇ ਮਹਾਰਾਸ਼ਟਰ ਬੋਰਡ ਦਾ ਇੱਕ ਜਿਹੜਾ ਚੇਅਰਪਰਸਨ, ਬਿਲਕੁਲ ਹੱਥ ਤੇ ਮੌਲੀ ਦਾ ਧਾਗਾ ਤੇ ਰੰਗ ਬਰੰਗੀ ਪੱਗ ਔਰ ਬਦਸ਼ਕਲ ਜਿਹਾ ਆਦਮੀ, ਉਹ ਜਿਹੜਾ ਬਿਲਕੁਲ ਉੱਥੇ ਮੰਦਰਾਂ 'ਚ ਟੱਲੀਆਂ ਵੀ ਵਜਾਉਂਦਾ ਹੈ ਔਰ ਨਾਰੀਅਲ ਵੀ ਤੋੜਦਾ, ਤਾਰਾ ਸਿੰਘ ਉਹਨੂੰ ਬਣਾਇਆ ਹੋਇਆ ਅੰਮ੍ਰਿਤਧਾਰੀ ਵੀ ਨਹੀਂ ਹੈ। ਔਰ ਜਦੋਂ ਉਹਨੂੰ ਬਣਾਇਆ ਸੀ ਉਦੋਂ ਸਿੰਬੋਲਿਕ ਅਕਾਲ ਤਖਤ ਜਾਂ ਇਹ ਬਾਦਲ ਅਕਾਲੀ ਦਲ ਨੇ ਵਿਰੋਧ ਕੀਤਾ ਸੀ ਜਸਟ ਬਿਆਨ ਦੇਣ ਤੱਕ, ਪਰ ਉਸ ਤੋਂ ਬਾਅਦ ਅਸੀਂ ਕਦੇ ਨਹੀਂ ਸੁਣਿਆ ਕਿ ਇਹਨਾਂ ਨੇ ਕਿਹਾ ਹੋਇਆ ਕਿ ਵੀ ਜਿੱਥੇ ਤਾਰਾ ਸਿੰਘ ਹੋਏਗਾ ਉੱਥੇ ਅਸੀਂ ਕਿਸੇ ਸਮਾਗਮ 'ਚ ਨਹੀਂ ਜਾਵਾਂਗੇ। ਉਹ ਫੁੱਲੀ ਨਾਲ ਲੱਗੇ ਹੋਏ ਨੇ, ਕਿਉਂਕਿ ਅਲਟੀਮੇਟਲੀ ਰਨ ਇਹਨਾਂ ਨੂੰ ਨਾਗਪੁਰ ਕਰਦਾ, ਨਾਗਪੁਰ ਦਾ ਹੀ ਉਹ ਸਾਰਾ ਪਾਰਟ ਹੈ। ਹੁਣ ਇਹਦੇ 'ਚ ਔਰ ਜਦੋਂ ਹੀ ਇਹ ਸਾਰਾ ਚੱਲ ਰਿਹਾ ਸੀ, ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਸਾਨੂੰ ਇੱਕ ਲਿਖਤ ਵੀ ਲਿਖੀ ਇਸ ਬਾਰੇ, ਔਰ ਕਿਉਂਕਿ ਮੈਂ ਕੈਲੀਫੋਰਨੀਆ ਸੀ ਆਉਂਦਿਆਂ ਮੈਂ ਦੇਖ ਤਾਂ ਲਿਆ, ਪਰ ਮੈਂ ਇਹ ਦੇਖ ਰਿਹਾ ਸੀ ਕਿ ਅੱਜ ਜਦੋਂ ਮੈਂ ਦੂਸਰੀ ਖਬਰ ਜਿਹਦਾ ਹਵਾਲਾ ਇਹਨਾਂ ਨੇ ਆਪਣੀ ਲਿਖਤ ਦੇ ਵਿੱਚ ਵੀ ਦਿੱਤਾ ਸੀ, ਉਹ ਦੇਖਿਆ ਕਿ ਵੀ ਇੱਕ ਪਾਸੇ ਤਾਂ ਜੂਹੂ ਬੰਬੇ ਦੇ ਵਿੱਚ ਇਹ ਸਾਰੇ ਫਿਲਮ ਐਕਟਰ ਵੀ ਔਰ ਉਹਦੇ 'ਚ ਹਰਭਜਨ ਸਿੰਘ ਵਰਗਾ ਕ੍ਰਿਕਟਰ ਔਰ ਉਹਨਾਂ ਦੇ ਵੀ ਸਾਰਿਆਂ ਦੇ ਮੈਸੇਜ ਵਿੱਚ ਨੇ, ਔਰ ਦੂਜੇ ਪਾਸੇ ਅੱਜ ਜਿਹੜੀ ਪ੍ਰੋਮੀਨੈਂਟ ਖਬਰ ਪੰਜਾਬੀ ਅਜੀਤ ਨੇ ਵੀ ਲਾਈ ਕਿ ਜੀ ਉਹ ਕਸ਼ਮੀਰੀ ਪੰਡਤਾਣੀ ਹੈ ਪ੍ਰੀਤੀ ਸਪਰੂ, ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ, ਹਿੰਦੀ 'ਚ ਵੀ ਕੀਤਾ ਹੈ, ਕਿ ਉਹਨੇ ਕਸ਼ਮੀਰੀ ਪੰਡਤਾਂ ਦੇ ਇੱਕ ਡੈਲੀਗੇਸ਼ਨ ਦੇ ਨਾਲ ਜਿਹੜਾ ਉਹ ਪ੍ਰੈਸ ਕਾਨਫਰੰਸ ਕੀਤੀ, ਨਾਲ ਮਨਜੀਤ ਸਿੰਘ ਜੀ ਕੇ ਦੂਜੇ ਬੈਠਾ ਹੋਇਆ, ਉਹਨਾਂ ਨੇ ਕਿਹਾ ਜੀ ਕਿ ਅਸੀਂ ਹੁਣ ਤੋਂ ਬਾਅਦ ਦਰਸ਼ਕ ਦੇਖ ਸਕਦੇ ਨੇ ਜਿਹੜੀ ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਦੀ ਪਿਕਚਰ ਹੈ ਕਿ ਜੀ ਅਸੀਂ ਹੁਣ ਆਪਣੇ ਆਪ ਨੂੰ ਜਿਹੜਾ ਉਹ ਗੁਰੂ ਤੇਗ ਬਹਾਦਰ ਪੰਥੀ ਘੁਮਾਵਾਂਗੇ, ਔਰ ਕਿਉਂਕਿ ਸਾਡੇ ਧਰਮ ਦੀ ਰੱਖਿਆ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਸੀ, ਔਰ ਅਸੀਂ ਜਿਹੜਾ 6 ਜਨਵਰੀ ਨੂੰ ਗੁਰਦੁਆਰਾ ਸੀਸਗੰਜ ਤੋਂ ਇੱਕ ਮਾਰਚ ਜਿਹੜਾ ਉਹ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਲਈ ਚੱਲੇਗਾ, 7 ਜਨਵਰੀ ਨੂੰ ਉੱਥੇ ਪਹੁੰਚੇਗਾ, ਔਰ ਉਹ ਜਿਹੜਾ ਅਸੀਂ ਆਪਣੀ ਥੈਂਕਫੁਲਨੈਸ, ਸੈਂਸ ਆਫ ਗ੍ਰੈਟੀਚਿਊਡ, ਔਰ ਹੁਣ ਤੋਂ ਅਸੀਂ ਜਿਹੜਾ ਉਹ ਮੈਂ ਖਬਰ ਦਾ ਵੇਰਵਾ ਦਿਆਂਗਾ ਐਂਡ 'ਚ ਇਹੀ ਕਿਹਾ ਜੀ ਅਸੀਂ ਘਰੋਂ ਕੱਢੇ ਹੋਏ ਹਾਂ ਉੱਥੋਂ ਕਸ਼ਮੀਰ 'ਚੋਂ ਤੇ ਸਿੱਖ ਸਾਡੀ, ਸੋ ਮਤਲਬ ਇਹ ਹੈ ਕਿ ਵੀ ਪਹਿਲਾਂ ਮੈਂ ਵੀਰ ਸੁਖਜਿੰਦਰ ਸਿੰਘ ਹੋਰਾਂ ਦੀ ਲਿਖਤ ਪੜ੍ਹਨੀ ਚਾਹਾਂਗਾ ਕਿਉਂਕਿ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਦਾ ਨੋਟਿਸ ਲਿਆ, ਸਾਡੇ ਨੋਟਿਸ 'ਚ ਵੀ ਲਿਆਂਦਾ, ਔਰ ਮੈਂ ਸਮਝਦਾ ਵੀ ਹੁਣ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਇਹ ਸਾਰੀ ਕਿਸ ਪਾਸੇ ਵੱਲ ਸੇਧਤ ਹੈ, ਔਰ ਉਹੀ RSS ਜਿੱਥੇ
ਤਾਲ ਕਟੋਰਾ ਜਾਂ ਦੂਸਰੇ ਸਮਾਗਮਾਂ ਮੌਕੇ ਸਿੱਧੇ ਤੌਰ ਤੇ RSS ਜਿਹੜੀ ਹੈ ਉਹ ਕਾਮਯਾਬ ਨਹੀਂ ਹੋਈ ਸਿੱਖਾਂ 'ਚ ਘੁਸਪੈਠ ਕਰਨ ਲਈ। ਹੁਣ ਇਹ ਉਹਨਾਂ ਨੇ ਮਹਾਰਾਸ਼ਟਰ ਦਾ ਗੁਰਿੰਦਰ ਬਾਵਾ ਲੱਭਿਆ, ਔਰ ਕਿਉਂਕਿ ਉਹਨਾਂ ਸਾਰਿਆਂ ਜਿੰਨਾ 5-6 ਐਕਟਰਾਂ ਦੇ ਮੈਨੂੰ ਮਿੰਟ 2-2 ਮਿੰਟ ਦਾ ਭੇਜਿਆ ਸਾਡੀ ਟੈਕਨੀਕਲ ਟੀਮ ਨੇ, ਮੈਂ ਸਮਝਦਾ ਵੀ ਵਰਥ ਵੀ ਨਹੀਂ ਹੈ ਇਹਨਾਂ ਦੇ ਨਾਮ ਵੀ ਮੈਂਸ਼ਨ ਕਰਨਾ। ਪਰ ਇਹ ਜ਼ਾਹਰ ਹੈ ਵੀ ਜਦੋਂ ਤੁਸੀਂ ਉਹਨਾਂ ਨੂੰ ਬੋਲਦੇ ਵੀ ਦੇਖਦੇ ਹੋ, ਰਿਟਨ ਸਕ੍ਰਿਪਟ ਪੜ੍ਹ ਰਹੇ ਨੇ ਔਰ ਗੁਰਿੰਦਰ ਸਿੰਘ ਬਾਵੇ ਦਾ ਗੁਣਗਾਨ ਕਰ ਰਹੇ ਨੇ ਕਿ ਜੀ ਬਹੁਤ, ਔਰ 10ਵੇਂ ਪਾਤਸ਼ਾਹ ਦਾ ਇਹ ਸਾਰਾ ਜਿਹੜਾ RSS ਦਾ ਵਰਕਿੰਗ ਪੈਟਰਨ ਹੈ, ਔਰ ਇਹ ਬੰਦਾ ਇਹਨਾਂ ਨੇ ਲੱਭਿਆ। ਹੁਣ ਕੌਣ ਕਹੇਗਾ ਜੀ ਜੇ ਤੁਸੀਂ ਕਿਸੇ ਥਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ 351ਵਾਂ ਰੱਖਿਆ ਤੇ ਉੱਥੇ ਤੁਸੀਂ ਕੀ ਕਹੋਗੇ ਕਿ ਜੀ ਉੱਥੇ ਨਾ ਜਾਣ ਜੀ। ਹੁਣ ਜ਼ਾਹਰ ਹੈ ਕਿ ਵੀ ਇਹ ਉਹਨਾਂ ਨੇ ਇੱਕ ਤਰੀਕਾ ਲੱਭਿਆ, ਔਰ ਵੀਰ ਸੁਖਜਿੰਦਰ ਸਿੰਘ ਹੋਰਾਂ ਨੇ ਸਾਨੂੰ ਇਹ ਲਿਖਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਕਾਰਯੋਗ ਡਾਕਟਰ ਸਾਹਿਬ ਜੀਓ, a serious and urgent issue to be addressed and Sikh Sangat be warned has come up. RSS is now all set to woo the Sikh Sangat by celebrating Guru Gobind Singh Sahib's birthday this January 6th, 7th, staging their drama through Bollywood Punjabi stars and conducting a march from Gurdwara Seesganj, Delhi to Anandpur Sahib promoting through celebrities. This is after RSS puppet Hindu Shaitani government's failure in Delhi and US. Remember, they used Dharminder, Dara Singh, Gurdas Maan and many others to promote our killers and justify their actions in the past. These are the same stars who remained mum and acted as silent spectators while our genocide is still continuing. They kept quiet each time voice was raised against violation of human rights and the fundamental human rights granted under Hindu Shaitani constitution. Many videos of so-called Bollywood Punjabi stars are being viraled on social media to advertise the event to request Sikh Sangat's participation. SGPC representative Bava from Bombay are put as a mask of facilitation. Gurfateh और थल्ले ਉਹਨਾਂ ਦਾ ਨਾਮ ਹੈ ਜੀ। ਹੁਣ ਜ਼ਾਹਰ ਹੈ ਕਿ ਜਿਨ੍ਹਾਂ ਨੂੰ ਜਿਹੜੇ ਨਵੇਂ ਦਰਸ਼ਕ ਜੁੜਦੇ ਨੇ ਉਹਨਾਂ ਨੂੰ ਸ਼ਾਇਦ ਪਤਾ ਨਾ ਹੋਏ ਕਿ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਹੁਣ ਇੱਕ ਸਟੇਜ ਸੀ ਕਿ ਦਾਰਾ ਸਿੰਘ ਦਾ ਨਾਂ ਤਾਕਤ ਦਾ ਸਿੰਬਲ ਸੀ। ਜਦੋਂ ਕੋਈ ਆਪਸ ਵਿੱਚ ਲੜਦੇ ਵੀ ਸੀ ਕਹਿੰਦੇ ਤੂੰ ਏਡਾ ਦਾਰਾ ਸਿੰਘ ਲੱਗਾ। ਔਰ ਲੇਕਿਨ ਕਿਵੇਂ ਦਾਰਾ ਸਿੰਘ ਨੂੰ ਜੂਨ 84 ਦੇ ਹਮਲੇ ਤੋਂ ਬਾਅਦ ਇਹੀ ਦਾਰਾ ਸਿੰਘ ਨੂੰ ਟੀਵੀ ਤੇ ਲਿਆ ਕੇ ਇੰਦਰਾ ਗਾਂਧੀ ਨੂੰ ਵਧਾਈਆਂ ਦੇ ਰਿਹਾ ਸੀ ਕਿ ਤੂੰ ਬਹੁਤ ਚੰਗਾ ਕੰਮ ਕੀਤਾ ਦਰਬਾਰ ਸਾਹਿਬ ਤੇ ਹਮਲਾ ਕਰਕੇ ਜਿਹੜਾ ਮਿਲੀਟੈਂਟਸ ਨੇ ਉਹਨਾਂ ਨੂੰ ਫਲੈਸ਼ ਆਊਟ ਕੀਤਾ ਜੀ। ਇਸੇ ਤਰ੍ਹਾਂ ਧਰਮਿੰਦਰ ਜਿਹਨੂੰ ਅਕਸਰ ਕਿ ਜੀ ਪੰਜਾਬ ਦਾ ਮੁੰਡਾ ਤੇ ਪੰਜਾਬ ਦਾ ਫਲਾਣਾ ਤੇ ਢਿਮਕਾ ਜਾ ਕੇ ਜੀ ਦੇਖੋ ਫਿਲਮ ਇੰਡਸਟਰੀ 'ਚ ਇਹ ਕੀਤਾ। ਹੁਣ ਇਹੀ ਧਰਮਿੰਦਰ ਹੈ ਜਿਸ KP ਗਿੱਲ ਨੇ ਪੰਜਾਬ 'ਚ ਪੂਰੀ ਸਿੱਖਾਂ ਦੀ ਜਨਰੇਸ਼ਨ ਮਾਰ ਮੁਕਾਈ। ਇਹਨਾਂ ਬਾਲੀਵੁੱਡ ਦੇ ਸਿਤਾਰਿਆਂ ਨੇ ਬੜਾ ਵੱਡਾ ਫੰਕਸ਼ਨ ਕਰਕੇ KP ਗਿੱਲ ਨੂੰ ਸੱਦ ਕੇ ਸੁਪਰ ਕਾਪ ਦਾ ਜਿਹੜਾ ਉਹ ਟਾਈਟਲ ਦਿੱਤਾ ਸੀ ਔਰ ਉਹ ਧਰਮਿੰਦਰ ਉਹਨਾਂ ਨੂੰ ਦੇਣ ਵਾਲਿਆਂ ਚੋਂ ਸੀ। ਔਰ ਇਸੇ ਤਰ੍ਹਾਂ ਜਿਹੜਾ ਬਾਕੀਆਂ ਦਾ ਰੋਲ ਉਸ ਪੀਰੀਅਡ ਦੇ ਵਿੱਚ ਰਿਹਾ। ਹੁਣ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਜਗਤਾਰ ਸਿੰਘ ਜੱਗੀ ਕਿਵੇਂ ਉਹਨੂੰ ਟੌਰਚਰ ਕੀਤਾ ਜਾ ਰਿਹਾ ਲਗਾਤਾਰਤਾ ਦੇ ਨਾਲ, ਔਰ ਇਹੀ ਇਹਨਾਂ ਚੋਂ ਹੁਣ ਦਲਜੀਤ ਦੋਸਾਂਝ ਦਾ ਨਾਂ ਲੈ ਕੇ ਕੋਈ ਇੱਕ ਟੀਵੀ ਡਿਸਕਸ਼ਨ ਸੀ ਜਿਹਦੇ 'ਚ ਕਹਿ ਰਹੇ ਸੀ ਕਿ ਜੀ ਦੇਖੋ ਉਹ ਵੀ ਅੱਤਵਾਦੀਆਂ ਦਾ ਸਪੋਰਟਰ ਹੈ। ਉਹਨੇ ਜਿਹੜਾ ਜਗਤਾਰ ਜੱਗੀ ਨੂੰ ਫ੍ਰੀ ਕਰਨ ਦੀ ਇੱਕ ਜਿਹੜੀ ਹੈ ਰਿਪੋਰਟਰ ਇਸ ਦੇ ਉੱਤੇ ਕਮੈਂਟ ਕਰ ਰਹੀ। ਸੋ ਮਤਲਬ ਇਹ ਹੈ ਵੀ ਹੁਣ ਇਹੀ ਲੋਕ ਜਦੋਂ ਇਹਨਾਂ ਦੇ ਏਜੰਡੇ ਨੂੰ, ਹਾਲਾਂਕਿ ਹੋ ਸਕਦਾ ਹੈ ਇਹਨਾਂ ਚੋਂ ਵੀ ਜਿਹੜੇ ਇੱਕ ਦੋ ਸਿੱਖ ਚਿਹਰੇ ਵਰਤੇ ਗਏ ਨੇ ਉਹਨਾਂ ਨੂੰ ਵਰਤਿਆ ਇਹਨੇ ਗੁਰਿੰਦਰ ਬਾਵੇ ਨੇ ਹੋਏ, ਉੱਥੇ ਬੰਬੇ 'ਚ ਰਹਿੰਦੇ ਨੇ, ਵਪਾਰੀ ਲੋਕ ਨੇ, ਇੱਕ ਦੂਜੇ ਨਾਲ ਵਾਹ ਉਹਨਾਂ ਨੂੰ ਵੀ ਨਾ ਪਤਾ ਹੋਏ ਵੀ ਇਹਦੇ ਬਿਹਾਈਂਡ ਕੌਣ ਹੈ ਜੀ। ਬਿਲਕੁਲ ਉਹਨਾਂ ਨੂੰ ਦੱਸਿਆ ਤਾਂ ਇਹੀ ਜਾਂਦਾ ਕਿ ਜੀ ਅਸੀਂ ਦੇਖੋ ਪਹਿਲੀ ਵਾਰ ਇਹ ਮਨਾ ਰਹੇ ਹਾਂ ਗੁਰਪੁਰਬ ਔਰ ਤੁਸੀਂ ਜਿਹੜਾ ਇਸ ਨੂੰ ਜ਼ਰਾ ਕਰੋ। ਕੌਣ ਸਿੱਖੇਗਾ ਜੀ ਮੈਂ ਨਹੀਂ ਕਰਨਾ। ਲੇਕਿਨ ਇਹ ਤੁਹਾਨੂੰ ਜਦੋਂ ਤੁਸੀਂ ਬਾਹਰ ਬੈਠ ਕੇ ਜਿਹੜਾ ਗੱਲ ਸਾਰੀ ਨੂੰ ਸਮਝਦਾ ਹੈ ਕਿ ਕਿਵੇਂ ਇਹਨਾਂ ਨੇ ਅਮਰੀਕਾ 'ਚ ਵੀ ਇਨਫਿਲਟਰੇਟ ਕਰਨ ਦੀ ਕੋਸ਼ਿਸ਼ ਕੀਤੀ। ਮੈਰੀਮਾਊਂਟ ਯੂਨੀਵਰਸਿਟੀ LA ਦੇ ਵਿੱਚ ਸੈਮੀਨਾਰ ਰੱਖ ਕੇ, ਯੂਨੀਅਨ ਸਿਟੀ ਕੈਲੀਫੋਰਨੀਆ ਦੇ ਵਿੱਚ ਇੰਡੀਆ ਜਿਨ੍ਹਾਂ ਨੂੰ ਕਿ ਸਿੱਖਾਂ ਨੇ ਜਿਹੜਾ ਨਾਕਾਮਯਾਬ ਕੀਤਾ। ਔਰ ਦੂਸਰੀ ਖੇਡ ਜਦੋਂ ਤੁਸੀਂ ਇਹਨੂੰ ਦੇਖਦੇ ਹੋ, ਜੇ ਤੁਸੀਂ ਕੱਲਾ ਉੱਥੇ ਜੂਹੂ ਤੱਕ ਮਨਾਉਣ ਦੀ ਗੱਲ ਦੇਖਦੇ ਫਿਰ ਲੱਗਦਾ ਜੀ ਠੀਕ ਹੈ ਪਹਿਲਾਂ ਵੀ
ਹੁੰਦਾ ਹੈ ਕਿਤੇ ਫੰਕਸ਼ਨ ਰੱਖ ਲਿਆ, ਫਿਲਮੀ ਤਾਰੇ ਆ ਜਾਣਗੇ, ਸਿਤਾਰੇ ਕਿ ਕੀ ਉਹਨਾਂ ਨੂੰ ਕਹਿੰਦੇ ਨੇ, ਉੱਤੋਂ ਡਿੱਗੇ ਹੋਏ ਬੋਦੀ ਵਾਲੇ ਤਾਰੇ, ਬੋਦੀ ਵਾਲੇ ਤਾਰੇ ਤਾਰਾ ਵੀ ਹੁੰਦਾ, ਸੋ ਹੈ ਤਾਂ ਬੋਦੀ ਵਾਲੇ ਤਾਰੇ ਹੀ ਨੇ। ਔਰ ਲੇਕਿਨ ਜਦੋਂ ਤੁਸੀਂ ਇਹ ਦਿੱਲੀ ਵਾਲੀ ਖੇਡ ਨਾਲ ਦੇਖਦੇ ਹੋ ਫਿਰ ਇਹ ਬਿਲਕੁਲ ਹੀ ਕਲੀਅਰ ਹੋ ਗਿਆ ਵੀ ਕੀ ਹੈ। ਹੁਣ ਇਹ ਖਬਰ ਪੰਜਾਬੀ ਅਜੀਤ ਨੇ ਜਿੱਥੇ ਇਹ ਬੜੀ ਪ੍ਰੋਮੀਨੈਂਸ ਦੇ ਨਾਲ ਲਾਈ ਹੈ, ਔਰ ਹੈਡਲਾਈਨ ਇਹ ਹੈ, ਕਸ਼ਮੀਰੀ ਪੰਡਤ ਹੁਣ ਖੁਦ ਨੂੰ ਗੁਰੂ ਤੇਗ ਬਹਾਦਰ ਪੰਥੀ ਅਖਵਾਉਣਗੇ ਪ੍ਰੀਤੀ ਸਪਰੂ। ਸਪਰੂ ਜ਼ਾਹਰ ਹੈ ਕਸ਼ਮੀਰੀ ਪੰਡਤਾਣੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਹਿੰਦੁਸਤਾਨ ਦੇ ਧਰਮ ਨਿਰਪੱਖ ਸਰੂਪ ਨੂੰ ਬਚਾਉਣ ਵਾਸਤੇ ਦਿੱਤੀ ਗਈ ਸ਼ਹਾਦਤ ਨੂੰ ਹੁਣ ਜਦੋਂ ਹਿੰਦੂ ਧਰਮ ਦੇ RSS ਕਹੇਗਾ, ਦੇਖੋ ਜੀ ਗੁਰੂ ਸਾਹਿਬ ਇਸ ਲਈ ਉਹਨਾਂ ਦਾ ਤਿਲਕ ਜੰਜੂ ਦਾ, ਹੁਣ ਇੱਥੇ ਖਬਰ ਨੂੰ ਬਣਾਉਣ ਲਈ ਵਰਤ ਧਰਮ ਨਿਰਪੱਖ ਇਮੇਜ ਦਾ ਇਸਤੇਮਾਲ ਕੀਤਾ ਗਿਆ। ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਕਸ਼ਮੀਰੀ ਪੰਡਤ ਹੁਣ ਆਪਣੇ ਆਪ ਨੂੰ ਗੁਰੂ ਤੇਗ ਬਹਾਦਰ ਪੰਥੀ ਕਹਿ ਕੇ ਸੰਬੋਧਨ ਕਰਨਗੇ। 1675 ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ, 1975 ਚ 300 ਸਾਲ ਹੋ ਗਏ। ਹੁਣ ਤੁਸੀਂ ਕਿੰਨੇ ਬਣ ਗਏ? 350 ਸਾਲ ਹੋ ਜਾਣੇ ਨੇ। 350 ਸਾਲ ਕਸ਼ਮੀਰੀ ਪੰਡਤਾਂ ਨੂੰ ਖਿਆਲ ਨਹੀਂ ਆਇਆ ਵੀ ਅਸੀਂ ਗੁਰੂ ਤੇਗ ਬਹਾਦਰ ਪੰਥੀ। ਇਹ ਹੁਣ ਪ੍ਰੀਤੀ ਸਪਰੂ ਕਿਸੇ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਜਾਗੀ ਤੇ ਉਹਨੂੰ ਲੱਗਿਆ ਕਿ ਵੀ ਉਹ ਸਾਡੇ ਤਾਂ ਇੰਨਾ ਵੱਡੀ ਕੁਰਬਾਨੀ ਹੋਈ ਸੀ, ਅਸੀਂ ਹੁਣ ਤੱਕ ਹਿੰਦੂ ਹੀ ਰਹੇ। ਹਾਂਜੀ, ਅਸੀਂ ਗੁਰੂ ਤੇਗ ਬਹਾਦਰ ਪੰਥੀ ਨਹੀਂ ਬਣ ਗਏ। ਫਿਰ ਤੁਹਾਨੂੰ ਸਮਝ ਆ ਜਾਂਦਾ ਹੈ ਵੀ ਇਹ ਕੀ। ਹਾਲਾਂ ਬਾਦਲ ਰਜੀਮ ਵੇਲੇ ਇੱਕ ਅੱਧਾ ਡਰਾਮਾ ਉਦੋਂ ਵੀ ਇਹਨਾਂ ਨੇ ਕੀਤਾ ਸੀ ਕਿ ਜੀ ਉੱਥੋਂ ਅਸੀਂ ਜਿਸ ਰਸਤੇ ਤੋਂ ਦਿੱਲੀ ਤੋਂ ਕੇਸਗੜ੍ਹ ਸਾਹਿਬ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਗਏ ਸਨ, ਉਸੇ ਰਸਤੇ ਤੇ ਕਸ਼ਮੀਰੀ ਪੰਡਤ ਵੀ ਉਹਨਾਂ ਨੇ ਪਤਾ ਨਹੀਂ ਕੋਈ ਯਾਤਰਾ ਦਾ ਨਾਂ ਦਿੱਤਾ ਸੀ, ਰਿਣ ਉਤਾਰ ਯਾਤਰਾ। ਰਿਣ ਉਤਾਰ, ਚੰਗਾ ਰਿਣ ਉਤਾਰਿਆ ਉਹਨਾਂ ਨੇ, ਜਿਹੜਾ ਕਿ ਸਿੱਖ ਪੂਰੀ ਜਨਰੇਸ਼ਨ ਸਿੱਖਾਂ ਦੀ ਮਾਰ ਮੁਕਾਈ ਜਿਨ੍ਹਾਂ ਦੇ ਹੱਥ 'ਚ ਪਾਵਰ ਆਈ ਹੋਈ ਹੈ। ਔਰ ਇਹੀ ਸਾਰੇ ਨੇ ਜਿਹੜੇ ਅੱਜ ਹੁਣ ਇਹਨਾਂ ਨੂੰ ਗੁਰੂ ਤੇਗ ਬਹਾਦਰ ਪੰਥੀ ਯਾਦ ਆਇਆ। ਤੁਸੀਂ ਸਾਰੀਆਂ ਨੀਤੀਆਂ ਦੇਖੋਗੇ, ਜੇ ਨਹਿਰੂ ਕੌਲ, ਕਸ਼ਮੀਰੀ ਬ੍ਰਾਹਮਣ, ਗੰਗੂ ਦੇ ਔਲਾਦ, ਔਰ ਜਿਨ੍ਹਾਂ ਨੇ ਈਵਨ ਸਾਰੀਆਂ ਨੀਤੀਆਂ ਉੱਥੇ ਬਣਾਈਆਂ। ਮੈਂ ਤਾਂ ਜਦੋਂ ਕਸ਼ਮੀਰੀ ਲੀਡਰਾਂ ਨਾਲ ਵੀ ਮੇਰੀ ਕਦੇ ਸਿੱਖ ਲੀਡਰਾਂ ਨਾਲ ਗੱਲ ਹੋਈ ਆ, ਉਹ ਕਹਿਣਗੇ ਜੀ ਇਹ ਸਾਰੇ ਇੱਕ ਪਾਸੇ ਨੇ। ਇਹ ਜਿਹੜਾ ਢਿੱਡੋਂ ਜਿੰਨੀਆਂ ਪਾਲਿਸੀਜ਼ ਦਿੱਲੀ 'ਚ ਬਣੀਆਂ, RN ਕੌਰ ਰਾਹ ਦਾ ਚੀਫ ਜਿਹਨੇ ਜੂਨ 84 ਦੇ ਹਮਲੇ ਦੀ ਸਾਰੀ ਯੋਜਨਾ ਬਣਾਈ, ਕਸ਼ਮੀਰੀ ਪੰਡਤ। PN ਹਕਸਰ ਜਿਹੜਾ ਇੰਦਰਾ ਗਾਂਧੀ ਦਾ ਖਾਸ ਕਸ਼ਮੀਰੀ ਪੰਡਤ, DP ਧਰ ਵੀ ਕਸ਼ਮੀਰੀ ਬ੍ਰਾਹਮਣ। ਹੁਣ ਇਹ ਸਾਰਿਆਂ ਨੂੰ ਜਦੋਂ ਤੁਸੀਂ ਦੇਖਦੇ ਹੋ ਵੀ ਇਹ ਤਾਂ ਸਾਰੇ ਕੀ ਪੋਜੀਸ਼ਨਾਂ ਤੇ ਬੈਠੇ ਹੋਏ ਲੋਕ ਜਿਨ੍ਹਾਂ ਨੇ ਨੀਤੀਆਂ ਬਣਾਈਆਂ ਵੀ ਸਿੱਖਾਂ ਨੂੰ ਐਲੀਮੀਨੇਟ ਕਰਨਾ, ਤੇ ਹੁਣ ਇਹ ਪ੍ਰੀਤੀ ਸਪਰੂ ਜਿਹੜੀ ਹੈ ਇਹ ਗੁਰੂ ਤੇਗ ਬਹਾਦਰ ਪੰਥੀ ਕਸ਼ਮੀਰੀ ਪੰਡਤਾਂ ਦਾ ਜਿਹੜਾ ਹੁਣ ਇਹ ਆਪਣੇ ਆਪ ਨੂੰ ਕਹਾਉਣਗੇ। ਇਸ ਗੱਲ ਦਾ ਐਲਾਨ ਅੱਜ ਕਸ਼ਮੀਰੀ ਪੰਡਤਾਂ ਦੀ ਆਗੂ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਨਮਾਨ ਯਾਤਰਾ ਦੀ ਮੁੱਖ ਆਗੂ ਪ੍ਰੀਤੀ ਸਪਰੂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਮੌਜੂਦਗੀ 'ਚ ਵੀ ਕੀਤਾ। ਹੁਣ ਜੀਕੇ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਵੀ ਉਹ ਕੀ ਏਜੰਡਾ ਪਰਸਿਊ ਕਰ ਰਿਹਾ ਤੇ ਕਿੱਧਰ ਨੂੰ ਇਹ ਸਾਰੇ ਜੁੜੇ ਹੋਏ ਨੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਸ਼ਮੀਰੀ ਪੰਡਤਾਂ ਦੇ ਆਗੂਆਂ ਨੇ ਦੱਸਿਆ ਕਿ ਦਿੱਲੀ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ 6 ਜਨਵਰੀ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਯਾਤਰਾ ਆਰੰਭ ਹੋ ਕੇ 7 ਜਨਵਰੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇਗੀ। ਸੋ ਜਿੱਥੇ ਤਾਲ ਕਟੋਰਾ ਵਾਲੇ 'ਚ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨਹੀਂ ਜਾ ਸਕੀ, ਹੁਣ RSS ਤੋਂ ਪਿੱਛੋਂ ਤਾਂ ਮਾਫੀ ਮੰਗੀ ਹੋਣੀ ਘਰ ਜਾ ਕੇ ਸਾਰਿਆਂ ਨੇ। ਹੁਣ ਇਹ ਜਿਹੜਾ ਉਹਨਾਂ ਨੇ ਕਹਿਣਾ ਜੀ ਦੇਖੋ ਅਸੀਂ ਤਾਂ ਇਹ ਸਿੱਖੀ 'ਚ ਵਾਧਾ ਹੋ ਰਿਹਾ, ਇਹ ਤਾਂ ਹੁਣ ਸਾਰੇ ਕਸ਼ਮੀਰੀ ਪੰਡਤ ਜਿਹੜੇ ਨੇ ਗੁਰੂ ਤੇਗ ਬਹਾਦਰ ਪੰਥੀ ਹੋ ਗਏ ਔਰ ਇਹਦਾ ਵੀ ਵਿਰੋਧ ਕਰ ਰਹੇ ਨੇ ਜੀ। ਔਰ ਫਿਰ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਸ਼ਮੀਰੀ ਪੰਡਤਾਂ ਵੱਲੋਂ 6 ਜਨਵਰੀ ਨੂੰ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਨਮਾਨ ਯਾਤਰਾ। ਹੁਣ ਇਹਨਾਂ ਨੂੰ ਸਨਮਾਨ ਯਾਦ, ਇਹਨਾਂ ਦੀਆਂ ਟੈਕਸਟ ਬੁੱਕਸ ਕੱਢ ਲਓ ਕਿ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕੀ ਲਿਖਿਆ। ਇਹਨੇ ਦਿੱਲੀ ਸਕੂਲ ਬੋਰਡ ਦੀ ਟੈਕਸਟ ਬੁੱਕ ਸੀ, ਬਾਕੀ ਤਾਂ ਛੱਡੋ। ਰਾਜਸਥਾਨ ਜਾਂ ਮਹਾਰਾਸ਼ਟਰ ਤੋਂ ਇੱਕ ਸੱਜਣ ਨਾਗਪੁਰ ਤੋਂ ਲਗਾਤਾਰ ਸਾਨੂੰ ਲਿਖ ਰਹੇ ਨੇ, ਉਹਨਾਂ ਨੇ ਉਹ ਕਾਪੀਆਂ ਕਰਾ ਕੇ ਭੇਜੀਆਂ, ਉਹ ਸਾਰੇ ਫੋਟੋ ਕਾਪੀ ਕਿ ਵੀ ਕਿਹੜੀਆਂ ਕਿਤਾਬਾਂ 'ਚ ਸਿੱਖਾਂ ਬਾਰੇ ਕੀ ਕਿਹਾ ਹੈ, ਪਿੰਡਾਂ ਵਾਲਿਆਂ ਬਾਰੇ ਕੀ ਕਿਹਾ ਹੈ। ਉਹਨੂੰ ਚੈਲੰਜ ਕੀਤਾ ਗਿਆ ਹਾਈ ਕੋਰਟ 'ਚ ਕਿਸੇ ਨੇ, ਔਰ ਮਹਾਰਾਸ਼ਟਰ ਸਰਕਾਰ ਨੇ ਕਿਹਾ ਜੀ ਬਿਲਕੁਲ ਅਸੀਂ ਪੂਰੀ ਪੜਤਾਲ ਕਰਨ ਤੋਂ ਬਾਅਦ, ਪੂਰੀ ਸਟੱਡੀ ਕਰਨ ਤੋਂ ਬਾਅਦ ਜਿਹੜਾ ਇਹ ਛਾਪਿਆ, ਇਹ ਬਿਲਕੁਲ ਸਾਡਾ ਠੀਕ ਸਟੈਂਡ ਹੈ,
ਇਹ ਹੁਣ ਸਨਮਾਨ ਕਰਨਗੇ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਦਾ। ਯਾਤਰਾ ਦੇ ਮਨੋਰਥ ਤੇ ਰੂਟ ਸੰਬੰਧੀ ਜਾਣਕਾਰੀ ਦਿੰਦੇ ਯਾਤਰਾ ਦੀ ਮੁੱਖ ਆਗੂ ਪ੍ਰੀਤੀ ਸਪਰੂ ਨੇ ਕਿਹਾ, ਹੁਣ ਕਸ਼ਮੀਰੀ ਪੰਡਤ ਆਪਣੇ ਆਪ ਨੂੰ ਗੁਰੂ ਤੇਗ ਬਹਾਦਰ ਪੰਥੀ ਕਹਿ ਕੇ ਸੰਬੋਧਿਤ ਕਰਨਗੇ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਪਰਮਜੀਤ ਸਿੰਘ ਚੰਡੋਕ ਸਮੇਤ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ। ਜੀਕੇ ਨੇ ਕਿਹਾ, ਗੁਰੂ ਸਾਹਿਬ ਨੇ ਮਨੁੱਖਤਾ ਦੀ ਰਾਖੀ ਲਈ ਸ਼ਹਾਦਤ ਦੇ ਕੇ ਹਿੰਦੁਸਤਾਨ 'ਚ ਧਰਮ ਦੀ ਹੋਂਦ ਨੂੰ ਬਚਾਇਆ ਸੀ। 342 ਸਾਲ ਬਾਅਦ ਵੀ ਕਸ਼ਮੀਰੀ ਪੰਡਤਾਂ ਵੱਲੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਜੀਕੇ ਨੇ ਇਸ ਮਸਲੇ ਤੇ ਕਮੇਟੀ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਕਰਨਲ ਤੇਜ ਟਿੱਕੂ ਤੇ ਜਨਰਲ HK ਰਾਜਦਾਨ ਨੇ ਕਿਹਾ ਕਿ 1675 'ਚ ਜਿਵੇਂ ਕਸ਼ਮੀਰੀ ਪੰਡਤਾਂ ਨੂੰ ਧਾਰਮਿਕ ਸਹਿਣਸ਼ੀਲਤਾ ਦਾ ਸਾਹਮਣਾ ਔਰੰਗਜ਼ੇਬ ਦੇ ਰਾਜ ਕਰਨਾ ਪੈ ਰਿਹਾ ਸੀ, ਅੱਜ ਵੀ ਹਾਲਾਤ ਅਜਿਹੇ ਹੀ ਹਨ। ਹੁਣ ਤੁਸੀਂ ਦੇਖੋ, ਇਹ ਹੈ ਕਿ ਵੀ ਜ਼ੁਲਮ ਕਰਨ ਵਾਲੇ ਤੁਸੀਂ, ਤੁਹਾਡੇ ਹੱਥ 'ਚ ਪੋਲੀਟੀਕਲ ਪਾਵਰ ਹੈ, ਤੁਸੀਂ ਕਸ਼ਮੀਰ ਦੇ ਵਿੱਚ 1 ਲੱਖ ਬੇਗੁਨਾਹ ਬੰਦਾ ਮਾਰ ਦਿੱਤਾ ਹੈ ਕਸ਼ਮੀਰੀਆਂ ਦਾ। ਹਜ਼ਾਰਾਂ ਬੱਚੇ ਜਿਹੜੇ ਨੇ ਅੰਨੇ ਕਰ ਦਿੱਤੇ ਨੇ ਪੈਲਟ ਗਨਸ ਦੇ ਨਾਲ। ਲਗਾਤਾਰਤਾ ਨਾਲ ਤੁਹਾਡੀ ਫੌਜ ਉੱਥੇ ਜਿਹੜੀ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਨੇ ਉਹਨਾਂ ਨੂੰ ਝੂਠੇ ਕੇਸਾਂ 'ਚ ਕੋਈ ਮਨੀ ਲਾਂਡਰਿੰਗ, ਕੋਈ ISI ਦੇ ਏਜੰਟ ਕੋ ਹੋਰ ਬਣਾ ਕੇ ਉਹਨਾਂ ਨੂੰ ਤੁਸੀਂ ਹਰਾਸ ਕਰ ਰਹੇ ਹੋ। ਔਰ ਉਹ ਹੁਣ ਕਹਿ ਰਿਹਾ ਜੀ ਅੱਜ ਵੀ ਹਾਲਾਤ ਉਹੀ ਨੇ, ਔਰੰਗਜ਼ੇਬੀ ਰਾਜ ਹੈ। ਔਰ ਮਤਲਬ ਉਹ ਕਸ਼ਮੀਰ ਦੇ ਹਵਾਲੇ ਨਾਲ ਕਰ ਰਹੇ ਨੇ। ਫਿਰ ਉਹਨੇ ਕਿ ਸਾਨੂੰ ਆਪਣੇ ਘਰਾਂ ਨੂੰ ਵਾਪਸ ਪਰਤਣ ਲਈ ਸੁਰੱਖਿਅਤ ਮਾਹੌਲ ਉਪਲਬਧ ਕਰਨ 'ਚ ਸਰਕਾਰਾਂ ਕਾਮਯਾਬ ਨਹੀਂ ਹੋ ਰਹੀਆਂ। ਹੁਣ ਕਹਿੰਦੇ ਜੀ ਸਿੱਖ ਸਾਨੂੰ ਜਾ ਕੇ ਆਪਣੇ ਘਰੀ ਬਿਠਾਣ, ਜਿਨ੍ਹਾਂ ਤੁਸੀਂ 35 ਸਿੱਖਾਂ ਨੂੰ ਚਿੱਠੀ ਸਿੰਘਪੁਰਾ 'ਚ ਮਾਰਿਆ, ਉਹਨਾਂ ਨੂੰ ਤੁਸੀਂ ਬੇਘਰੇ ਕੀਤਾ ਹੋਇਆ। ਤੁਹਾਡੀ ਸਰਕਾਰ ਤਾਂ ਕਿੰਨੇ ਹਜ਼ਾਰ ਕਰੋੜ ਦਾ ਪੈਕੇਜ ਕਸ਼ਮੀਰੀ ਪੰਡਤਾਂ ਨੂੰ ਜਿਹੜੇ ਜੰਮੂ 'ਚ ਬੈਠੇ ਨੇ ਨੌਕਰੀਆਂ ਵੀ ਦੇ ਰਹੀ ਹੈ। ਟੈਂਪਰੇਰੀ ਸ਼ਿਫਟ ਦੇ ਥੱਲੇ ਕਿੰਨੇ ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਕੇ ਉੱਥੋਂ ਦੀ ਡੈਮੋਗ੍ਰਾਫੀ ਵੀ ਚੇਂਜ ਕਰ ਰਹੀ ਹੈ। ਔਰ ਇਸ ਸਭ ਦੇ ਬਾਵਜੂਦ ਇਹ ਵਿਕਟਮ ਬਣੇ ਹੋਏ ਨੇ ਜੀ। ਦੇਖੋ ਸਾਨੂੰ 1675 'ਚ ਵੀ ਹੋਇਆ ਸੀ, ਅੱਜ ਵੀ ਸਾਡੇ ਨਾਲ ਇਹ ਹੋ ਰਿਹਾ। ਔਰ ਬਾਕੀ ਉਹਨਾਂ ਨੇ ਜਿਹੜਾ ਦਿੱਲੀ ਕਮੇਟੀ ਨੇ ਕਿਹਾ ਜੀ ਅਸੀਂ ਪੂਰਾ ਸਹਿਯੋਗ ਕਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇੱਕ ਤਾਂ ਮੈਂ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਾਨੂੰ ਖਬਰਦਾਰ ਵੀ ਕੀਤਾ। ਪਰ ਕੁੱਲ ਮਿਲਾ ਕੇ ਜਦੋਂ ਤੁਸੀਂ ਇਹਦੇ ਲਈ ਕੋਈ ਜਿਹਨੂੰ ਕਹਿੰਦੇ ਨੇ ਰਾਕਟ ਸਾਇੰਸ ਨਹੀਂ ਹੋਣੀ ਚਾਹੀਦੀ, ਤੁਹਾਨੂੰ ਨਜ਼ਰ ਆ ਰਿਹਾ ਕੀ ਹੈ। ਔਰ ਮੈਂ ਨਹੀਂ ਸਮਝਦਾ ਵੀ ਇਸ ਤੇ ਕੋਈ ਬਹੁਤੀਆਂ ਆਵਾਜ਼ਾਂ ਉੱਠੀਆਂ ਨੇ ਕਿ ਭਾਈ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਇਹ ਕਿਹੜਾ ਕਸ਼ਮੀਰੀ ਪੰਡਤਾਂ ਦਾ ਤੇ ਕਿਹੜੀ ਗੁਰੂ ਤੇ ਇਹ ਹੁਣ ਇਹਨਾਂ ਨੂੰ ਲੱਗਦਾ ਹੈ ਵੀ ਸਹਿਜਧਾਰੀ ਵਾਲਾ ਪਾਰਟ ਜਿਹੜਾ ਜਿਹਦੇ ਥੱਲੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਆਊਟਡੇਟਡ ਕਮੇਟੀ ਹੈ ਉਹਨੂੰ ਕੰਟੀਨਿਊ ਕਰਾਇਆ ਹੋਇਆ ਪਾਵਰ ਦੇ ਵਿੱਚ ਸਹਿਜਧਾਰੀ ਸਿੱਖਾਂ ਦਾ ਮਸਲਾ ਖੜਾ ਕਰਕੇ ਕਿਵੇਂ ਜਿਹੜਾ ਇਹਨਾਂ ਨੇ ਪੂਰਾ ਸੁਪਰੀਮ ਕੋਰਟ ਤੱਕ 10 ਸਾਲ ਸਿੱਖਾਂ ਨੂੰ ਉਲਝਾ ਕੇ ਰੱਖਿਆ। ਹੁਣ ਇਦਾਂ ਦੇ ਜਿਹੜੇ RSS ਵਾਲੇ ਲੋਕ ਨੇ ਉਹ ਲਿਖਾਣਗੇ ਆਪਣੇ ਆਪ ਨੂੰ ਕਿ ਜੇ ਅਸੀਂ ਗੁਰੂ ਤੇਗ ਬਹਾਦਰ ਪੰਥੀ ਹਾਂ, ਫਿਰ ਸਿੱਖਾਂ 'ਚ ਡਿਬੇਟ ਹੋਏਗੀ ਜੀ ਇਹ ਸਿੱਖ ਹੈ ਨੇ ਕਿ ਨਹੀਂ ਹੋਣੇ ਜੀ। ਇਹ ਜਿਵੇਂ ਉਹ ਕਹਿੰਦੇ ਜੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਜੀ, ਉਹ ਕਹਿੰਦੇ ਜੀ ਲੋ ਅਸੀਂ ਗੁਰੂ ਤੇਗ ਬਹਾਦਰ ਦੇ ਸਿੱਖ ਹਾਂ। ਹੁਣ ਸਿੱਖ ਲੜਨਗੇ ਫਿਰ ਕਿ ਜੀ ਇਹ ਸਿੱਖ ਹੈ ਨੇ ਕਿ ਨਹੀਂ ਨੇ। ਫਿਰ ਜਿਹੜਾ ਜਾ ਕੇ ਤੁਸੀਂ ਅਦਾਲਤਾਂ 'ਚ ਲੜਾਈ ਕਰਿਓ ਕਿ ਵੀ ਇਹ ਸਿੱਖ ਹੈਗੇ ਨੇ, ਨਹੀਂ ਉਹ ਜਿੰਨੀ ਮਰਜ਼ੀ ਗਿਣਤੀ ਵਧਾ ਦੇਣ। ਕਸ਼ਮੀਰੀ ਪੰਡਤ ਉੱਥੋਂ 50,000 ਤੋਂ ਸ਼ੁਰੂ, ਹੁਣ 5 ਲੱਖ ਕਹਿੰਦੇ ਨੇ ਜੀ। ਜੰਮੂ ਕਸ਼ਮੀਰ 'ਚ 5 ਲੱਖ ਹੈ ਜੀ, ਉੱਥੇ ਬੈਠਾ ਇੱਥੇ ਬੈਠਾ ਜੀ। ਸੋ ਇਹ ਖੇਡਾਂ ਚੱਲ ਰਹੀਆਂ ਨੇ। ਪਰ ਸਾਡੇ ਲਈ ਇਹ ਕੰਸਰਨ ਦੀ ਗੱਲ ਹੈ ਕਿ SGPC ਔਰ ਦਿੱਲੀ ਕਮੇਟੀ ਜਿਹੜੀ ਹੈ ਔਰ ਮਹਾਰਾਸ਼ਟਰ ਦਾ ਪਹਿਲਾਂ ਹੀ ਸ਼ਿਵ ਸੈਨਾ ਦੀ ਕਮੇਟੀ ਹੈ, ਇਹ ਸਾਰੇ ਹੀ ਹੁਣ ਦੁਬਾਰਾ ਇੱਕ ਨਵੇਂ ਰਸਤੇ ਰਾਹੀਂ ਇਸ RSS ਦੀ ਖੇਡ ਦਾ ਜਿਹੜਾ ਨੇ ਹਿੱਸਾ ਬਣੇ ਹੋਏ ਨੇ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਬੇਨਤੀ ਕਰਦੀ ਹੈ। ਵੀਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਡੋਨੇਸ਼ਨ ਕਰ ਸਕਦੇ ਹੋ। ਜਿਸ ਤਰ੍ਹਾਂ ਕਿ ਡੋਨੇਸ਼ਨ ਦੇ ਬਟਨ ਤੇ ਕਲਿੱਕ ਕਰੋ ਜਾਂ ਫਿਰ ਤੁਸੀਂ ਪੇਪਲ ਤੇ ਕਲਿੱਕ ਕਰਕੇ ਮੰਥਲੀ ਡੋਨੇਸ਼ਨ ਕਰ ਸਕਦੇ ਹੋ ਜਾਂ ਫਿਰ ਤੁਸੀਂ ਵਨ ਟਾਈਮ ਵੀ ਡੋਨੇਸ਼ਨ ਕਰ ਸਕਦੇ ਹੋ। ਫਿਰ ਤੁਸੀਂ ਜਿਸ ਤਰ੍ਹਾਂ ਕਿ ਚੈੱਕ ਬਣਾ ਕੇ ਸਾਡੇ ਇਸ ਪਤੇ ਤੇ ਭੇਜ ਵੀ ਸਕਦੇ ਹੋ। 36-01 37th Avenue, Long Island City, New York 11101 USA। ਤੁਸੀਂ ਕਾਲ ਵੀ ਕਰ ਸਕਦੇ ਹੋ ਸਾਨੂੰ ਸਾਡੇ ਇਸ ਨੰਬਰ ਤੇ 5164060694। ਵੀਅਰਸ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।